ਜੀ। ਕੈਲੀਫੋਰਨੀਆ ਦੇ ਵਿੱਚ ਅੱਜ CARB ਵਾਲਿਆਂ ਨੇ ਵੋਟ ਪਾ ਕੇ ਇਹ ਜੋ ਕੈਲੀਫੋਰਨੀਆ 에ਅਰ ਰੈਗੂਲੇਟਰਸ ਆ, ਉਹਨਾਂ ਨੇ ਅੱਜ ਵੋਟ ਕਰ ਦਿੱਤੀ ਆ, ਜਿਹਦੇ ਮੁਤਾਬਕ ਜੋ ਨਵੀਆਂ ਕਾਰਾਂ ਆ 2035 ਤੋਂ ਗੈਸੋਲੀਨ ਵਾਲੀ ਕੋਈ ਵੀ ਕਾਰ ਕੈਲੀਫੋਰਨੀਆ ਵਿੱਚ ਨਹੀਂ ਵਿਕੂਗੀ। ਸੋ 100% ਇਲੈਕਟ੍ਰਿਕ ਜਾਂ ਹਾਈਬ੍ਰਿਡ ਜੋ ਵੀ ਆ ਉਹ ਹੋਣਗੀਆਂ। ਕੈਲੀਫੋਰਨੀਆ 에ਅਰ ਰਿਸੋਰਸਸ ਬੋਰਡ ਦੇ ਮੈਂਬਰ ਡੈਨੀਅਲ ਸਪਰਲਿੰਗ ਨੇ CNN ਨੂੰ ਇਹ ਦੱਸਿਆ ਵੀ ਕਾਰਬ ਨੇ 30 ਸਾਲਾਂ ਦੇ ਵਿੱਚ ਇਹ ਬਹੁਤ ਵੱਡਾ ਕੰਮ ਕੀਤਾ ਹੈਗਾ ਆ। ਸੋ ਕੈਲੀਫੋਰਨੀਆ ਪਹਿਲੀ ਸਟੇਟ ਹੋ ਗਈ ਹੈ USA 'ਚ ਜਿੱਥੇ ਇਹ ਲੀਡ ਕਰ ਰਹੀ ਹੈ। ਇਸ ਤੋਂ ਬਾਅਦ ਨਿਊਯਾਰਕ ਵਾਲੇ ਵੀ ਕਹਿੰਦੇ ਆ ਵੀ ਅਸੀਂ ਹੁਣ ਕੈਲੀਫੋਰਨੀਆ ਵਾਂਗ ਲੀਡ ਕਰਾਂਗੇ। 2026 ਆਉਣ ਵਾਲੇ 3 ਸਾਲਾਂ ਦੇ ਵਿੱਚ 35% ਨਵੀਆਂ ਕਾਰਾਂ ਜੋ ਸੈੱਲ ਹੋਣਗੀਆਂ ਉਹ ਇਲੈਕਟ੍ਰਿਕ ਹੋਣਗੀਆਂ। ਸਬ SUV ਤੇ ਸਮਾਲ ਪਿਕਅਪ ਵੀ ਜ਼ੀਰੋ ਐਮਿਸ਼ਨ ਵਹੀਕਲਸ ਹੋਣਗੇ। ਸੋ 2028 ਚ ਇਹ 51% ਤੇ 2030 ਚ 68 ਤੇ 100% 2035 ਦੇ ਵਿੱਚ। ਸੋ ਇਹ ਹੁਣ ਆਉਣ ਵਾਲੇ ਸਮੇਂ 'ਚ ਇਹ ਤਾਂ ਗੱਲ ਜ਼ਰੂਰ ਆ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜੋ ਗੈਸ ਸਟੇਸ਼ਨ ਓਨਰਸ ਆ ਉਹਨਾਂ ਨੂੰ ਕਾਫੀ ਵੱਡਾ ਅਸਰ ਪਊਗਾ, ਕਿਉਂਕਿ ਗੈਸ ਸਟੇਸ਼ਨਾਂ ਦੀਆਂ ਪ੍ਰਾਈਸਿਸ ਵੀ ਆਪਣਿਆਂ ਨੇ ਮੈਂ ਤਾਂ ਕਹਿ ਸਕਦਾ ਮਿਲੀਅਨਾਂ 'ਚ ਇਨਕਰੀਜ਼ ਕੀਤੀਆਂ ਸੀਗੀਆਂ। ਜਿਨ੍ਹਾਂ ਦੇ ਕੋਲ ਤਾਂ ਵੱਡੀ ਜਗ੍ਹਾ ਹੋਊਗੀ ਕਾਰਾਂ ਦੇ ਚਾਰਜਰਸ ਲਾਉਣ ਲਈ, ਉਹ ਤਾਂ ਸ਼ਾਇਦ ਸਰਵਾਈਵ ਕਰ ਜੂਗੇ, ਪਰ ਬਹੁਤ ਸਾਰੇ ਗੈਸ ਸਟੇਸ਼ਨਾਂ ਤੇ ਬੜੀ ਘੱਟ ਜਗ੍ਹਾ ਹੁੰਦੀ ਹੈਗੀ ਆ ਕਾਰਾਂ ਖੜੀਆਂ ਕਰਨ ਦੇ ਲਈ। ਸੋ ਉਹਨਾਂ ਲਈ ਹਾਰਡ ਹੋਊਗਾ ਜੀ। ਸੋ ਇਹ ਤਾਂ ਅਜੇ ਇਹਨਾਂ ਨੇ ਇਸ ਦੇ ਵਿੱਚ ਕਲੀਅਰ ਨਹੀਂ ਜਿਹੜਾ ਕੀਤਾ, ਜਿੱਦਾਂ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀ ਵੀ ਜਿਹੜੀਆਂ ਆਲਰੇਡੀ ਗੈਸ ਡੀਜ਼ਲ ਪਾਵਰਡ ਗੱਡੀਆਂ ਆ ਉਹਨਾਂ ਦਾ ਹੋਰ ਵਕਫਾ ਜਿਹੜਾ ਕਿੰਨਾ ਰਹੂਗਾ, ਕਿ ਉਹ ਵੀ ਉਹਨਾਂ ਨੂੰ ਛੱਡਣੀਆਂ ਪੈਣਗੀਆਂ ਜਾਂ ਕਿੰਨੇ ਸਾਲ ਤੱਕ ਉਹ ਜਿਹੜੀਆਂ ਚਲਾ ਸਕਣਗੇ, ਇਸ ਦੇ ਬਾਰੇ ਜਿਹੜੀ ਉਹ ਆਊਗੀ। ਪਰ ਹਾਲ ਦੀ ਘੜੀ ਇਸ ਦੇ ਬਾਰੇ ਕੋਈ ਨਹੀਂ। ਸੋ ਇਹ ਮੰਨਿਆ ਜਾ ਸਕਦਾ ਵੀ ਉਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ। ਓਬਵੀਅਸਲੀ ਜਦੋਂ ਨਵੀਆਂ ਗੱਡੀਆਂ ਜਾਂ ਉਹ ਗੱਡੀਆਂ ਘੱਟ ਹੋਣਗੀਆਂ, ਦੂਜੀਆਂ ਵੱਧ ਹੋਣਗੀਆਂ, ਤਾਂ ਡਿਮਾਂਡ ਗੈਸ ਦੀ ਜਿਹੜੀ ਉਹ ਘੱਟਦੀ ਜਾਊਗੀ। ਤੇ ਟਾਵੇਂ ਟਾਵੇਂ ਤੁਹਾਨੂੰ ਗੈਸ ਸਟੇਸ਼ਨ, ਜਿੱਦਾਂ ਹੁਣ ਟਾਵੇਂ ਟਾਵੇਂ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਆਪਾਂ ਨੂੰ ਦਿਸਦੇ ਆ, ਉਲਟ ਜਿਹੜਾ ਸਿਨੈਰੀਓ ਹੋਣ ਜਾ ਰਿਹਾ। ਸੋ ਬਹੁਤ ਤੇਜ਼ੀ ਦੇ ਨਾਲ ਚੇਂਜਿਸ ਆ ਰਹੀਆਂ ਆ। 50% ਤਾਂ ਆਉਣ ਵਾਲੇ ਜਿਹੜੇ ਇਹਨਾਂ ਨੇ 5-6 ਸਾਲਾਂ ਦੇ ਵਿੱਚ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਉਹ ਰੱਖੀ ਆ, ਟੀਚਾ ਜਿਹੜਾ ਇਸ ਦੇ ਵਿੱਚ ਇਹਨਾਂ ਨੇ ਰੱਖਿਆ ਆ। ਸੋ 51% 2028 ਤੱਕ। ਸੋ 6 ਸਾਲ ਦਾ ਸਿਰਫ ਜਿਹੜਾ ਉਹ ਵਕਤ ਆ। ਸੋ ਜ਼ੀਰੋ ਐਮਿਸ਼ਨ ਵਾਲੀਆਂ ਗੱਡੀਆਂ ਆ, ਉਹਦੇ ਵਿੱਚ ਬੈਟਰੀ ਵਾਲੀਆਂ ਵੀ ਹੋ ਸਕਦੀਆਂ ਆ, ਹਾਈਡਰੋਜਨ ਵਾਲੀਆਂ ਵੀ ਹੋਣਗੀਆਂ। ਇਹਦੇ ਨਾਲ ਇੱਕ ਚੀਜ਼ ਜਿਹੜੀ ਜ਼ਰੂਰ ਹੋਊਗੀ ਹਰਜੋਤ ਸਿੰਘ ਜੀ, ਵੀ ਕੰਪੀਟੀਸ਼ਨ ਜਿਹੜਾ ਆਟੋਮੈਟਿਕਲੀ ਇਸ ਦੇ ਵਿੱਚ ਹੁਣ ਇਲੈਕਟ੍ਰਿਕ ਗੱਡੀਆਂ, ਜ਼ੀਰੋ ਐਮਿਸ਼ਨ ਗੱਡੀਆਂ ਦੇ ਵਿੱਚ ਜਿਹੜਾ ਉਹ ਵਧੇਗਾ। ਕੀ ਜਿਹੜਾ ਕੰਜ਼ਿਊਮਰ ਉਸ ਨੂੰ ਬੈਟਰ ਗੱਡੀਆਂ ਜਿਹੜੀਆਂ ਉਹ ਮਿਲਣਗੀਆਂ ਜਾਂ ਇਸ ਦੇ ਵਿੱਚ ਕੀ ਹੋਊਗਾ, ਇਹ ਦੇਖਣ ਵਾਲੀ ਗੱਲ ਆ। 12% ਆਈ ਥਿੰਕ ਕਿ 13% ਜਿਹੜੀਆਂ ਆ ਪਿਛਲੇ ਸਾਲ ਜਿਹੜੀਆਂ ਗੱਡੀਆਂ ਵਿਕੀਆਂ ਆ ਉਹ ਜ਼ੀਰੋ ਐਮਿਸ਼ਨ ਜਿਹੜੀਆਂ ਉਹ ਗੱਡੀਆਂ ਸੀਗੀਆਂ। ਸੋ ਹੌਲੀ ਹੌਲੀ ਉਧਰ ਨੂੰ ਵੱਧ ਜਿਹੜੇ ਉਹ ਜ਼ਰੂਰ ਰਹੇ ਆ। ਇਸ ਦੇ ਨਾਲ ਹੀ ਜਿਹੜਾ ਫੈਡਰਲ ਟੈਕਸ ਕ੍ਰੈਡਿਟ, ਜੇ ਕੋਈ ਆਪਣੀ ਪੁਰਾਣੀ ਗੈਸ ਵਾਲੀ ਗੱਡੀ ਨੂੰ ਵੇਚ ਕੇ ਇਲੈਕਟ੍ਰਿਕ ਵਾਲੀ ਗੱਡੀ ਲੈਂਦਾ ਆ, ਉਹ ਇਸ ਦੇ ਵਿੱਚ ਹੋਊਗਾ। ਉਤੋਂ ਸੂਬੇ ਨੇ ਆਪਣੇ ਵੱਖਰੇ ਪੱਧਰ ਦੇ ਉੱਤੇ ਕਲੀਨ ਵਹੀਕਲ ਰਿਬੇਟ ਪ੍ਰੋਜੈਕਟ ਜਿਹੜਾ ਆ ਉਹ ਇਸ ਦੇ ਵਿੱਚ ਰੱਖਣਾ ਆ, ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਉਹਨਾਂ ਨੇ ਐਡ ਕਰਨੇ ਆ। ਇਨਫਰਾਸਟ੍ਰਕਚਰ ਢਾਂਚੇ ਦੇ ਲਈ, ਇਲੈਕਟ੍ਰੀਫਿਕੇਸ਼ਨ ਦੇ ਲਈ ਇਹਨਾਂ ਨੇ ਜ਼ੋਰ ਲਾਉਣਾ ਆ। ਨਵੀਆਂ ਜੌਬਸ ਵੀ ਹੋਣਗੀਆਂ, ਨਵੀਂ ਜਿਹੜੀ ਬਿਜ਼ਨਸ ਓਪਰਚੁਨਿਟੀਜ਼ ਵੀ ਹੋਣਗੀਆਂ। ਸੋ ਇਹ ਹੁਣ ਦੇਖਣ ਵਾਲੀ ਗੱਲ ਹਰਜੋਤ ਸਿੰਘ ਜੀ ਰਹਿਣ ਵਾਲੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਢਾਂਚੇ ਦੇ ਉੱਤੇ ਕਿੰਨਾ ਕੁ ਖਰਚਾ ਆਉਣ ਵਾਲਾ ਆ, ਕਿੰਨਾ ਕੁ ਜਿਹੜਾ ਆ ਇਸ ਦੇ ਨਾਲ ਪੂਰਾ ਮਾਹੌਲ ਜਿਹੜਾ ਆ ਉਹ ਚੇਂਜ ਹੋਣ ਵਾਲਾ।